अस्सलाम वालेकुम जी, मैं ਤੁਹਾਡਾ ਵੀਰ ਮੁਹੰਮਦ ਤਨਵੀਰ। ਤੁਸੀਂ ਵੇਖ ਰਹੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਅਸੀਂ ਪਹੁੰਚੇ ਜੀ ਪਿੰਡ ਛੰਨੀ ਹੋਸ਼ਨਾਕ ਰਾਏ, ਜ਼ਿਲ੍ਹਾ ਹਾਫਸਾਬਾਦ। ਸਾਨੂੰ ਇੱਥੇ ਇੱਕ ਬੜੀ ਜ਼ਾਈਫ ਬੜੀ ਉਮਰ ਦੀ ਜਿਹੜੀ ਮਾਂ ਜੀ ਮਿਲੇ ਨੇ। ਤਕਰੀਬਨ ਇਹਨਾਂ ਦੇ ਦੱਸਦੇ ਪਏ ਨੇ ਕਿ ਉਮਰ 150-51 ਸਾਲ ਹੈ ਇਸ ਟਾਈਮ। ਤੇ ਮਾਂ ਜੀ ਇਹਨਾਂ ਦੀ ਕਹਾਣੀ ਅੱਜ ਰਿਕਾਰਡ ਕਰਨ ਵਾਸਤੇ ਅਸੀਂ ਪਹੁੰਚੇ ਹਾਂ ਪਿੰਡ ਛੰਨੀ ਹੋਸ਼ਨਾਕ ਰਾਏ। ਤੇ ਆਓ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਮਾਂ ਜੀ ਕੋਲੋਂ ਇਹਨਾਂ ਦੀ ਸਾਰੀ ਜਿਹੜੀ ਹਿਸਟਰੀ ਪੁੱਛਣੀ ਆ, ਸਾਰੀ ਕਹਾਣੀ 1947 ਇਹਨਾਂ ਦੀ ਜਿਹੜੀ ਇਹਨਾਂ ਦੀ ਕਹਾਣੀ ਹੈ ਇਹਨਾਂ ਦੀ ਜ਼ਬਾਨੀ ਸੁਣਨੇ ਆ ਜੀ। ਮਾਂ ਜੀ ਕੀ ਨਾਂ ਤੁਹਾਡਾ? बशीरा। ਬਸ਼ੀਰਾ? हाँ, बशीरा बीबी। ਬਸ਼ੀਰਾ ਬੀਬੀ। हाँ ਮਾਂ ਜੀ ਤੁਹਾਡੀ ਉਮਰ ਮੈਂ ਸੁਣਿਆ ਕਿ 150 ਸਾਲ ਹੈ, ਤੁਸੀਂ ਇੰਨੇ ਹੋ? हाँ, 150 ਸਾਲ ਉਮਰ ਹੋ ਗਈ, 150 ਸਾਲ? इदा ही हैगी है पुत। ਅੱਛਾ ਅੱਛਾ। ਤੇ ਮਾਂ ਜੀ ਤੁਸੀਂ ਇੱਧਰ ਦੇ ਰਹਿਣ ਵਾਲੇ ਕਿ ਇੰਡੀਆ ਚੋਂ ਆਏ ਸੀ? नहीं हिंदुस्तान। ਹਿੰਦੁਸਤਾਨੋਂ ਆਏ ਸੀ? हाँ, ਤੁਹਾਡੇ ਅੱਬੇ ਜੀ ਦਾ ਕੀ ਨਾਂ? चंडा। ਝੰਡਾ? चंडा। ਅੱਛਾ, ਝੰਡੇ ਖਾਂ। हाँ, चंडे। ਅੱਛਾ। ਤੇ ਮਾਂ ਜੀ ਤੁਹਾਡੀ ਜ਼ਾਤ ਕਿਹੜੀ? राजपूत। ਰਾਜਪੂਤ। हाँ, ਮਾਂ ਜੀ ਤੁਹਾਡੀ ਗੋਤ ਕਿਹੜੀ ਹੈ? पुआर। ਪੁਆਰ। हाँ, ਤੇ ਤੁਸੀਂ ਇੰਡੀਆ ਵਿੱਚ ਜਿੱਥੋਂ ਆਏ ਸੀ ਤੁਹਾਡਾ ਉੱਥੇ ਪਿੰਡ ਕਿਹੜਾ ਹੁੰਦਾ ਸੀ? आले आ गया। आले आ। ਨਹੀਂ, ਆਲੇ ਵਾਲੀ ਤੁਹਾਡਾ ਪੇਕੇ ਪਿੰਡ ਸੀ? हाँ, पेके। ਅੱਛਾ, ਤੁਹਾਡੇ ਪੇਕਿਆਂ ਦਾ ਪਿੰਡ ਸੀ ਆਲੇਆਲ। हाँ, ਤੇ ਮਾਂ ਜੀ ਤੁਹਾਨੂੰ ਜ਼ਿਲ੍ਹਾ ਕਿਹੜਾ ਲੱਗਦਾ ਸੀ ਉੱਥੇ? नकोदर। ਨਕੋਦਰ ਦੇ ਲਾਗੇ ਸੀ? हाँ, लागे से। ਅੱਛਾ ਅੱਛਾ ਅੱਛਾ, हाँ, ਸਹੀ। ਪਿੰਡ ਤੁਹਾਡਾ ਕਿੱਡਾ ਕੁ ਹੁੰਦਾ ਸੀ? ਬਾਬਾ ਵੱਡਾ ਸਾਰੇ ਕਿ ਛੋਟਾ ਜਿਹਾ? छोटा भी आ। ਥੋੜੇ ਜਿਹਾ ਘਰ। हाँ, ਤੇ ਕਿਹੜੇ ਕਿਹੜੇ ਰਹਿੰਦੇ ਹਨ ਲੋਕੀ ਉੱਥੇ? हाँ, ਕਿਹੜੇ ਕਿਹੜੇ ਮਜ਼ਹਬ ਦੇ ਲੋਕੀ ਰਹਿੰਦੇ ਹਨ ਤੁਹਾਡੇ ਪਿੰਡ? लोकी राजपूत ही रहंदे सी, होर कोई नहीं सी। ਤੁਸੀਂ ਤਾਂ ਹੋ ਗਏ ਨਾ ਮੁਸਲਮਾਨ। हाँ, ਮੁਸਲਮਾਨਾਂ ਤੋਂ ਇਲਾਵਾ ਵੀ ਹੈ ਸਨ ਕੋਈ? ना कोई ना। ਸਿੱਖ ਹੈ ਸਨ? हाँ, सिख नाच पिंड खूਹਾਂ ਦੇ ਨਾਂ ਸੀਗੇ। ਅੱਛਾ, ਉੱਥੇ ਸਨ। ਹਾਂ, ਅੱਛਾ ਅੱਛਾ ਪਿੰਡ 'ਚ ਕੋਈ ਨਹੀਂ ਸਿੱਖ। ਅੱਛਾ। ਤੁਹਾਡੇ ਪਿੰਡ ਵਿੱਚ ਸਿਰਫ ਮੁਸਲਮਾਨ ਸਨ? ਨਾ, ਮੁਸਲਮਾਨ ਹੀ ਸੀ। ਈਸਾਈ ਹੈ ਸਨ? ਹਾਂ ਈਸਾਈ? ਹਾਂ, ਨਹੀਂ ਸਾਈ ਵੀ ਕੋਈ ਨਹੀਂ। ਅੱਛਾ ਅੱਛਾ, ਈਸਾਈ ਵੀ ਕੋਈ? ਹਾਂ, ਐਵੇਂ ਮੈਂ ਕਮਾ ਸਾਈ ਆ ਸਿੱਖ ਵਾ ਹਾਂਜੀ ਹਾਂਜੀ। ਤਾਂ ਆਪੇ ਰਾਜਪੂਤ ਸੀਗੇ। ਅੱਛਾ, ਮੁਸਲਮਾਨ ਸਰ। ਹਾਂ, ਮੁਸਲਮਾਨ ਆ। ਅੱਛਾ ਅੱਛਾ। ਮਾਂ ਜੀ ਆਪਣੇ ਪਿੰਡ ਵਿੱਚ ਮਸਜਿਦ ਹੁੰਦੀ ਸੀ ਤੁਹਾਡੀ? ਮਸਜਿਦ ਹਾਂ, ਮਸੀਹ ਸੀਗੀ। ਕਿਵੇਂ ਦੀ? ਜਦੋਂ ਪੱਕੀ ਸੀ ਹੁਣ ਤਰ੍ਹਾਂ? ਨਹੀਂ, ਕੱਚੀ ਸੀ। ਅੱਛਾ, ਗਾਰੇ ਵਾਲੀ? ਹਾਂ, ਗਾਰੇ ਵਾਲੀ। ਅੱਛਾ ਅੱਛਾ ਅੱਛਾ। ਹਾਂ, ਤੇ ਮਾਂ ਜੀ ਤੁਹਾਡਾ ਘਰ ਕਿਵੇਂ ਦਾ ਸੀ? ਤੁਹਾਨੂੰ ਘਰ ਚੇਤਾ ਆਪਣਾ? ਘਰ ਕੱਚੇ ਹੀ ਘਰ ਹੁੰਦੇ ਸੀ ਪੁੱਤ। ਅੱਛਾ ਅੱਛਾ। ਹਾਂ, ਤੇ ਵਾਵਾ ਲੇਪੇ ਲੁਪੇ ਹੁੰਦੇ ਹਨ ਸੋਹਣੇ? ਹਾਂ। ਉਹ ਕੱਚੇ ਵੀ ਬੜੇ ਸੋਹਣੇ ਲੋਕੀ ਬਣਾਉਂਦੇ। ਹੋਰ ਲੋਕੀ ਲੈ ਪੋਚ ਕੇ ਬਣਾ ਲੈਂਦੀਆਂ ਸੀ। ਤੁਸੀਂ ਵੀ ਕਰਦੇ ਹੁੰਦੇ ਹੋ, ਲੇਪਦੇ ਹੁੰਦੇ ਹੋ? ਹਾਂ, ਲੈ ਜਦੋਂ ਨਿਗਾਹ ਸੀ ਬਥੇਰਾ ਕੀਤਾ। ਅੱਛਾ ਅੱਛਾ। ਹੁਣ ਨਿਗਾਹ ਪੁੱਤ ਮਰ ਗਿਆ ਇੱਥੇ, ਹਾਂਜੀ ਹਾਂਜੀ। ਨੌ ਮਰ ਗਈ, ਹਾਂ। ਅੱਖਾਂ ਤੋਂ ਲੈ ਗਈ ਤੇ ਹਾਂਜੀ। ਉਮਰ ਵੀ ਮਾਂ ਜੀ ਤੁਹਾਡੀ ਬੜੀ ਹੋ ਗਈ ਨਾ? ਹਾਂ, ਫਿਰ ਵੀ ਬੜੀ ਗੱਲ ਆਂਦੇ ਨੇ ਹਜੇ ਮਾਂ ਜੀ ਤੁਰਦੇ ਫਿਰਦੇ ਨੇ, ਆਪੀ ਤੁਸੀਂ ਤੁਰ ਕੇ ਆਏ ਤੁਹਾਡੇ ਲੱਗੇ। ਆ ਜਾਂਦੀ ਹੈ। ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ ਹੋਰ ਮਜ਼ੀਦ। ਹਾਂ। ਤੇ ਮਾਂ ਜੀ ਤੁਹਾਡੀਆਂ ਉੱਥੇ ਸਹੇਲੀਆਂ ਕਿਹੜੀਆਂ ਹੁੰਦੀਆਂ ਹਨ? ਉਹਨਾਂ ਦੇ ਨਾਂ ਚੇਤੇ ਤੁਹਾਨੂੰ? ਨਾ ਸਹੇਲੀ ਸਾਡੀਆਂ ਕੋਈ ਨਹੀਂ। ਅਸੀਂ ਖੇਲਦੇ ਨਹੀਂ ਸੋ ਬੱਚਿਆਂ ਦੇ ਨਾਲ? ਨਾ, ਅਸੀਂ ਭੈਣਾਂ ਹੀ ਸੀ। ਭੈਣ ਕਿਹੜੀ ਖੇਲਦੇ ਹੋਗੇ ਨਾ ਇਕੱਠੇ? ਭੈਣਾਂ ਹੀ ਮੈਂ ਦੁਨੀਆ ਮਰ ਮੁਰ ਗਈਆਂ ਇੱਥੇ। ਅੱਛਾ ਅੱਛਾ। ਹਾਂ, ਵੀ ਉਹਨੇ ਛੋਟੀਆਂ ਛੋਟੀਆਂ ਆਪਣੇ ਬਿਲੇ ਲਾਤੀਆਂ ਸੀ। ਅੱਛਾ ਅੱਛਾ। ਹਾਂ, ਲਿਆਤੀਆਂ ਸੀ। ਤੁਹਾਨੂੰ ਤੁਹਾਡੇ ਪਿੰਡ ਦਾ ਪਤਾ ਵੀ ਨੰਬਰਦਾਰ ਕਿਹੜਾ ਸੀ ਉੱਥੇ? ਕਿੱਥੇ? ਉੱਥੇ ਹਿੰਦੁਸਤਾਨ 'ਚ ਹਾਂ, ਤੁਹਾਡਾ ਨੰਬਰਦਾਰ ਕਿਹੜਾ ਹੁੰਦਾ ਹੈ ਪਿੰਡ ਦਾ ਪਤਾ? ਨਾ ਲੰਬੜਦਾਰ ਮੁਸਲਮਾਨਾਂ ਦੇ? ਪਿਓ ਸਾਡੇ ਨੂੰ ਉਹ ਹੀ ਜਾਂਦਾ ਸੀ ਲੰਬੜਦਾਰ ਕੋ। ਅੱਛਾ। ਹਾਂ, ਤੇ ਮਾਂ ਜੀ ਆਪਣੀਆਂ ਪੈਲੀਆਂ ਹੈ ਉੱਥੇ? ਹਾਂ, ਪਈਆਂ ਸੀ। ਕਿੰਨੀਆਂ ਕੁ ਸਨ? ਦੋ ਖੂਹਾਂ ਦੀਆਂ ਪਈਆਂ ਸੀ। ਅੱਛਾ। ਹੋਰ ਅੱਜ ਹੁਣ ਜਿਹੜੀਆਂ ਆ ਗਈਆਂ, ਸ਼ੁਕਰ ਕਰਨ ਜਿਹੜੀ ਆ ਗਈ। ਹਾਂਜੀ। ਜਾਂ ਪੈੜੀਆਂ ਨਾ ਹੁੰਦੀਆਂ ਤੇ ਕਿੱਥੇ ਆਉਣੀਆਂ ਸੀ। ਹਾਂ। ਤੇ ਮਾਂ ਜੀ ਤੁਸੀਂ ਫਿਰ ਮੱਝਾਂ ਵੀ ਰੱਖੀਆਂ ਹੋਣੀਆਂ ਉੱਥੇ, ਹੈ ਨਾ? ਹਾਂ, ਮੱਝਾਂ ਵੀ ਸੀ। ਮੱਝਾਂ ਵੀ, ਗਾਏ, ਢੱਗੇ ਵੀ, ਖੂਹ ਜੀ ਵਾਉਂਦੇ ਹੁੰਦੇ ਸੀ। ਅੱਛਾ ਅੱਛਾ। ਹਾਂ, ਜ਼ਮੀਨ ਆਪਣੀ ਦੋਹਾਂ ਖੂਹਾਂ ਦੀ। ਅੱਛਾ। ਹਾਂ, ਰੋਟੀ ਰੋਟੀ ਲੈ ਕੇ ਜਾਂਦੇ ਹੁੰਦੇ ਡੇਰ ਤੇ ਤੁਸੀਂ ਕਿ ਨਹੀਂ? ਰੋਟੀ ਮੈਂ ਹੀ ਲੈ ਕੇ ਜਾਂਦੀ ਸੀ ਭਰਾਵਾਂ ਦੀ। ਅੱਛਾ। ਦੂਏ ਫੇਰ ਭਰਾ ਫੌਜ ਚ ਚਲੇ ਗਏ, ਹਾਂ। ਵੀ ਉਹਨੇ ਠੇਕੇ ਤੇ ਦੇ ਦਿੱਤੀਆਂ। ਅੱਛਾ। ਤੁਹਾਡਾ ਭਰਾ ਫੌਜ ਵਿੱਚ ਵੀ ਸੀ ਕੋਈ? ਦੋ ਭਰਾ ਫੌਜ ਚ ਸੀ। ਤੇ ਦੱਸਿਆ ਨਹੀਂ ਹੁਣ, ਉਹਨੇ ਆਣ ਕੇ ਸਮਾਨ ਬਣਾ ਕੇ ਦਿੱਤਾ ਸੀ। ਅੱਛਾ। ਹਾਂ। ਉਹਨਾਂ ਦੇ ਨਾਂ ਕੀ ਸੀ ਮਾਂ ਜੀ ਤੁਹਾਡੇ ਭਰਾਵਾਂ ਦੇ ਜਿਹੜੇ ਫੌਜ ਵਿੱਚ ਸਨ? ਇੱਕ ਨਾ ਨਵਾਬ, ਅੱਛਾ ਇੱਕ ਨਾ ਸਰਦਾਰ, ਇੱਕ ਅੱਛਾ। ਨਾ ਬਸ਼ੀਰ। ਅੱਛਾ ਅੱਛਾ। ਹਾਂ। ਤੇ ਜਦੋਂ ਅੰਗਰੇਜ਼ਾਂ ਦੀ ਹਕੂਮਤ ਸੀ ਉਦੋਂ ਉਹ ਫੌਜ ਵਿੱਚ ਸਨ? ਹਾਂ ਅੱਛਾ ਅੱਛਾ, ਹਾਂ ਸਹੀ ਹੈ। ਹਾਂ ਤੇ ਮਾਂ ਜੀ ਉਦੋਂ ਤੁਸੀਂ ਛੋਟੇ ਹੁੰਦੇ ਹੋ, ਜਿਵੇਂ ਹੁਣ ਬੱਚੇ ਖੇਡਦੇ ਨੇ, ਹਾਂ ਤੁਸੀਂ ਖੇਡਾਂ ਵੀ ਤਾਂ ਖੇਡਦੇ ਹੀ ਹੋਵੋਗੇ, ਹਾਂ। ਗੁੱਡੀਆਂ ਪਟੋਲੇ ਜਾਂ ਕੋਈ ਦੱਸੋ ਥੋੜਾ ਕੋ ਆਪਣਾ ਰਵਾਇਤੀ ਜਦੋਂ ਆਪਣੇ ਪਿੰਡਾਂ 'ਚ ਉਹ ਖੇਡਦੇ ਹੁੰਦੇ,
ਨਹੀਂ, ਨਹੀਂ, ਮਾਂ ਜੀ- ਜਦੋਂ ਛਾਤੀਆਂ ਹੋ ਗਈਆਂ ਉਦੋਂ ਕੀ ਖੇਡਣ ਨਹੀਂ ਨਹੀਂ, ਜੇ ਤੁਸੀਂ ਛੋਟੇ ਸੀ ਨਾ ਆਪਣੇ ਘਰ ਵਿੱਚ ਹਾਂ ਗੁੱਡੀਆਂ ਪਟੋਲੇ ਖੇਡਦੇ ਹੁੰਦੇ ਹੋ, ਘਰ ਦੀ ਮੈਂ ਗੱਲ ਕਰ। ਹਾਂ ਉਹ ਖੇਡਦੇ ਹੁੰਦੇ ਖੇਡਾਂ ਕਿਵੇਂ ਦੀਆਂ ਹੁੰਦੀਆਂ ਤੁਹਾਡੇ ਜ਼ਮਾਨੇ 'ਚ? ਹੈ ਖੇਡਾਂ ਕਿਵੇਂ ਦੀਆਂ ਹੁੰਦੀਆਂ ਤੁਹਾਡੇ ਜ਼ਮਾਨੇ 'ਚ? ਅਸੀਂ ਕਦੇ ਉੱਥੇ ਵਿਹੜੇ 'ਚ ਹੀ ਖੇਡਣਾ ਪੈਣਾ ਨਹੀਂ, ਨਾ ਕਿਸੇ ਵੱਲ ਜਾਣਾ ਨਾ ਕਿਸੇ ਵੱਲ ਆਉਣਾ। ਮਾਂ ਜੀ ਮੈਂ ਕਹਿ ਰਿਹਾ ਸੀ ਕਿ ਖੇਡਾਂ ਕਿਵੇਂ ਦੀਆਂ ਹੁੰਦੀਆਂ ਖੇਡਾਂ ਉਦੋਂ? ਤੁਸੀਂ ਖੇਡਾਂ- ਖੇਲਾਂ ਕਿਹੜੀਆਂ ਖੇਲਾਂ ਖੇਡਦੇ ਹੋ? ਉਹ ਹੁੰਦੇ ਸੀ ਰੋਡ, ਅੱਛਾ, ਉਹਨਾਂ ਦਾ ਖੇਡਦੀਆਂ ਸੀ ਕੁੜੀਆਂ ਇਦਾਂ ਕਰਕੇ। ਜਿਹੜਾ ਹੁਣ ਵੀ ਖੇਡਦੀਆਂ ਜੀ ਕਰਕੇ ਹਾਂ। ਪਤਾ ਸਟਾਪ ਹੋ ਗਏ ਨੇ। ਹਾਂ ਉਠਾ ਕੇ ਅੱਛਾ ਅੱਛਾ ਹਾਂ ਅੱਛਾ ਅੱਛਾ, ਹਾਂ ਪਤੇ ਸਹੀ ਅੱਲਾ ਹੈ। ਸਬੰਧ ਕਰਨੇ। ਮਾਂ ਜੀ ਫਿਰ ਸ਼ਾਦੀ ਕਿੱਥੇ ਹੋਈ ਤੁਹਾਡੀ ਉੱਥੇ? ਹਾਂ ਸ਼ਾਦੀ ਉੱਥੇ ਹੋ ਗਈ ਸੀ ਇੰਡੀਆ ਵਿੱਚ, ਹਿੰਦੁਸਤਾਨ? ਹਾਂ ਸ਼ਾਦੀ ਉੱਥੇ ਹੀ ਹੋਈ ਸੀ। ਤੇ ਜੇ ਤੁਹਾਡੀ ਸ਼ਾਦੀ ਹੋਈ ਸੀ, ਹਾਂ ਥੋੜਾ ਦੱਸੋ ਕਿਵੇਂ ਕਿਵੇਂ ਉਦੋਂ ਸ਼ਾਦੀ ਹੋਈ ਸੀ, ਕੀ ਰਿਵਾਜ ਹੁੰਦਾ ਸੀ ਸ਼ਾਦੀ ਦਾ, ਕਿਵੇਂ ਤੁਹਾਡੀ ਹੋਈ ਸੀ? ਤੁਹਾਡੀ ਮਾਂ ਪਿਓ ਨੇ ਤੁਹਾਨੂੰ ਜਹੇਜ਼ ਵਿੱਚ ਕੀ ਦਿੱਤਾ ਸੀ? ਸਾਡੀ ਤੈਨੂੰ ਦੱਸਿਆ ਨਹੀਂ ਹਾਂਜੀ, ਪਿਓ ਸਾਡੇ ਨੇ ਕੁਛ ਨਹੀਂ ਸੀ ਦਿੱਤਾ, ਅੱਛਾ ਦੁਨੀਆ ਨੂੰ ਦਿੱਤਾ ਸੀ ਧੀਆਂ ਨੂੰ। ਅੱਛਾ, ਲੱਕੜੀ ਦੇ ਉਦੋਂ ਸੰਦੂਕ ਹੁੰਦੇ ਸੀ। ਲੱਕੜੀ ਦੇ ਸਤੂਪ ਹੁੰਦੇ ਹਨ। ਹਾਂ ਪਿੱਛੇ ਲੱਕੜੀ ਦੇ ਸੰਦੂਕ ਹੁੰਦੇ ਸੀ। ਅੱਛਾ ਅੱਛਾ, ਹਾਂ ਤਾਂ ਉਹ ਪਿਓ ਨੇ ਦੋਹਾਂ ਨੂੰ ਦੇ ਦਿੱਤੇ, ਹੂੰ, ਜਿੰਨੇ ਜੋਗਾ ਸੀਗਾ। ਹਾਂਜੀ ਹਾਂਜੀ, ਤਾਂ ਦੁਨੀਆ ਨੂੰ ਕਹਿਣ ਲੱਗਾ ਭਰਾ ਹੁਣ ਤਾਂ ਦਸਵੰਦ ਦੇ ਦੇ, ਹੂੰ, ਭਰਾ ਫੌਜ ਚ ਆਉਣ ਦੇ ਤਾਂ ਸਮਾਨ ਦੇਣ ਦੇ। ਅੱਛਾ ਅੱਛਾ, ਉਹ ਫਿਰ ਫੌਜ ਚੋਂ ਆਏ, ਬਣਾ ਕੇ ਦਿੱਤਾ ਸਾਨੂੰ ਸਮਾਨ। ਕਹਿਣ ਲੱਗਾ ਲੈ ਭੈਣੋਂ ਨੇ ਹੂੰ, ਜਿੰਨੇ ਜੋਗੇ ਅਸੀਂ ਹੈ, ਥੋੜਾ ਦਿੱਤਾ ਬਾਹਰ ਦਿੱਤਾ। ਹੂੰ, ਸਹੀ ਹੈ। ਹਾਂ ਤੇ ਸ਼ਾਦੀ ਉੱਥੇ ਕਿਹੜੇ ਪਿੰਡ ਵਿੱਚ ਹੋਈ ਸੀ ਤੁਹਾਡੀ? ਆਲੇ ਆਈ ਹੋਈ ਸੀ। ਨਹੀਂ, ਉਹ ਤਾਂ ਤੁਹਾਡਾ ਪੇਕਾ ਪਿੰਡ ਸੀ ਨਾ? ਹਾਂ ਪੇਕਾ। ਜੇ ਤੁਹਾਡਾ ਵਿਆਹ ਹੋ ਗਿਆ, ਹਾਂ ਤੁਸੀਂ ਸਹੁਰਿਆਂ ਦੇ ਪਿੰਡ ਜਿਹੜੇ ਗਏ ਸੀ, ਉਹ ਪਿੰਡ ਦਾ ਨਾਂ ਕੀ ਸੀ? ਉਹ ਪਵਾਰ। ਪੁਆਰ? ਹਾਂ ਤੇ ਜ਼ਿਲ੍ਹਾ ਕਿਹੜਾ ਸੀ? ਜਲੰਧਰ ਤੇ ਨਹੀਂ? ਨਹੀਂ ਜਲੰਧਰ ਤਾਂ ਸਾਡੇ ਨਾਲ ਲੱਗਦਾ ਸੀ। ਅੱਛਾ, ਉਹਨਾਂ ਨੇ ਖੜੇ ਕਿਹੜਾ ਪਿੰਡ ਤੇ ਸ਼ਹਿਰ ਲੱਗਦਾ ਸੀ, ਹੁਣ ਮੈਨੂੰ ਚੇਤਾ ਭੁੱਲ ਗਿਆ। ਤੁਹਾਡਾ ਮੁੰਡਾ ਆ ਕੇ ਦੱਸਦਾ ਪਿਆ ਤੁਹਾਡਾ ਨਾ, ਹਾਂ ਬਾਬਾ ਜੀ ਜਿਹੜੇ ਬੈਠੇ ਆ, ਹਾਂ। ਉਹ ਜਲੰਧਰ ਕਹਿਣ ਦੇ ਸੀ। ਹਾਂ ਤਾਂ ਉਹ ਫਿਰ ਸ਼ਾਦੀ ਉਧਰ ਹੋਈ ਸੀ। ਹਾਂ, ਫਿਰ ਦੱਸਿਆ ਨਹੀਂ ਫਿਰ ਇੱਥੇ ਮਾਂ ਜੀ ਮੇਰੀ ਗੱਲ ਸੁਣਨਾ, ਇਹੀ ਤੁਹਾਡੇ ਬਚਪਨ ਵਾਲੀ ਗੱਲਾਂ ਐਵੇਂ ਦੀਆਂ ਤੇ ਅਸੀਂ ਸੁਣਨਾ ਚਾਹੁੰਦੇ ਆ। ਸਾਨੂੰ ਦੱਸੋ ਉਦੋਂ ਵਿਆਹ ਕਿਵੇਂ ਕਰਦੇ ਸਨ, ਜੰਜਾਂ ਕਿਵੇਂ ਹੁੰਦੀਆਂ ਸਨ, ਹਾਂ ਕਿਵੇਂ ਲੈ ਕੇ ਜਾਂਦੇ ਧੀਆਂ ਨੂੰ? ਆਂਦੇ ਡੋਲੀ ਹੁੰਦੀ ਸੀ, ਉਹਦੇ ਵਿੱਚ ਖੜਦੇ ਹਾਂ, ਸਨ। ਉਦੋਂ- ਥੋੜ੍ਹਾ ਗੱਲਾਂ ਸੁਣਾਓ ਸਾਨੂੰ ਪੁਰਾਣੀਆਂ। ਉਦੋਂ ਪੁੱਤ ਜੰਦਾ ਜਾਂਦੀਆਂ ਸੀ, ਥੋੜੇ ਬੰਦੇ ਲੈ ਕੇ ਜਾਂਦੇ। ਹਾਂਜੀ, ਤੇ ਪੈਦਲ ਆਉਂਦੀ ਸੀ ਜੰਜ? ਹਾਂ ਪੈਦਲ ਆਉਂਦੀ ਸੀ ਤੁਰ ਕੇ? ਨਹੀਂ ਨਹੀਂ ਦੁਆ ਘੋੜਿਆਂ ਦੇ? ਹਾਂ ਘੋੜੀਆਂ ਦੇ ਉੱਤੇ, ਅੱਛਾ ਅੱਛਾ, ਘੋੜੀਆਂ ਦੇ ਉੱਤੇ। ਹੁਣ ਤਾਂ ਇੱਥੇ ਮੋਟਰਾਂ ਸਾਈਕਲਾਂ ਸਕੂਟਰ ਹਾਂ, ਹਾਂ। ਤਾਂ ਉਧਰ ਤੁਹਾਡੀ ਕਿਵੇਂ ਆਈ ਸੀ? ਤੁਸੀਂ ਥੋੜੀ ਆਪਣੀ ਸੁਣਾਓ ਨਾ ਸਾਨੂੰ ਗੱਲ। ਆਪਣੀ ਹੋਈ ਸੀ, ਹਾਂਜੀ ਸ਼ਾਦੀ ਹੋਈ ਸੀ। ਹਾਂਜੀ, ਤਾਂ ਰਾਤ ਰਹੀ ਸੀ ਜੰਜ? ਨਾ ਹਾਂ, ਰਾਤ ਕੋਈ ਨਹੀਂ ਸੀ ਅੱਛਾ ਰੱਖੀ। ਅੱਛਾ, ਕਿਹੜਾ ਪਿਓ ਨੇ ਇੱਕ ਦੇਗ ਲਾਈ, ਜਿਹੜੇ ਪ੍ਰਾਹੁਣੇ ਸੀਗੇ। ਅੱਛਾ ਅੱਛਾ, ਤਾਂ ਉਹਨਾਂ ਨੇ ਫਿਰ ਪਿਓ ਨੇ ਵਿਦਿਆ ਕਰ ਦਿੱਤੀ, ਮੈਨੂੰ ਡੋਲੀ ਕੇ ਪਾਤਾ ਪਿਓ ਨੇ, ਸਿਰ ਤੇ ਪਿਆਰ ਦਿੱਤਾ। ਅੱਛਾ ਅੱਛਾ। ਲੈ ਧੀ ਉਹ ਜੇ ਅਸੀਂ ਸੁਣਨੇ ਹੁੰਦੇ ਹਾਂ ਕਿ ਡੋਲੀਆਂ ਹੁੰਦੀਆਂ, ਉਹ ਕਿਵੇਂ ਦੀ ਹੁੰਦੀ ਡੋਲੀ? ਥੋੜਾ ਦੱਸਿਆ ਜੀ। ਹਾਂ ਡੋਲੀਆਂ ਹੁੰਦੀਆਂ ਸੀ। ਕਿਵੇਂ ਦੀ ਹੁੰਦੀ ਸੀ ਮਾਂ ਜੀ? ਕੀ ਕਾਹਦੀ ਹੁੰਦੀ ਸੀ? ਲੱਕੜੀ ਦੀ? ਨਹੀਂ ਬਾਹਨ ਦੇ ਹੁੰਦੇ ਸੀ ਕਿ ਪਾਏ ਹੋਏ, ਅੱਛਾ ਬਾਹਨ ਦੇ ਉਧਰ ਹੀ। ਅੱਛਾ, ਤਾਂ ਇੱਕ ਉਧਰੋਂ ਬੰਦੇ ਉਧਰ ਵੀ ਮੁੰਡਿਆਂ ਨੇ ਚੱਕ ਲੈਣੀ ਡੋਲੀ, ਉਧਰ ਵੀ ਮੁੰਡਿਆਂ ਨੇ ਡੋਲੀ ਅੱਛਾ ਚੱਕ। ਅੱਛਾ। ਤੇ ਉਹ ਡੋਲੀ ਦੇ ਵਿੱਚ ਬਿਠਾਉਂਦਾ ਕੌਣ ਸੀ ਚੁੱਕ ਕੇ, ਮਾਮਾ ਜਾਂ ਭਰਾ? ਕੌਣ ਬਿਠਾਉਂਦਾ ਹੁੰਦਾ ਸੀ ਵਿੱਚ? ਭਰਾ ਨੇ, ਮਾਮੇ ਨੇ, ਉੱਥੇ ਗੁਆਂਢੀ ਸੀ ਸਾਡੇ ਲੱਗਦੇ, ਉਹ ਡੋਲੀ ਚ ਪਾਈ ਸੀ। ਅੱਛਾ ਭਰਾ ਤੈਨੂੰ ਦੱਸਿਆ ਨਹੀਂ ਫੌਜ ਚ ਗਏ ਹੋਏ ਸੀ। ਅੱਛਾ ਅੱਛਾ, ਹਾਂ ਪਿਓ ਅੱਛਾ। ਤੁਹਾਡੀ ਇਹਦਾ ਮਤਲਬ ਬਰਾਤ ਤੁਸੀਂ ਸਹੁਰੇ ਪਿੰਡ ਆਪਣੇ ਡੋਲੀ ਵਿੱਚ ਬਹਿ ਗਏ, ਹਾਂ ਡੋਲੀ ਚ। ਹੁੰਡੇ ਲੈਂਦੇ ਗਏ ਹੈ? ਅੱਛਾ ਅੱਛਾ, ਇੰਝ ਗਈ ਸਾਡੀ ਬਰਾਤ ਉੱਥੇ। ਤੇ ਮਾਂ ਜੀ ਤੁਹਾਡੇ ਜਦੋਂ ਤੁਸੀਂ ਸਹੁਰੇ ਗਏ ਸੋ, ਹਾਂ ਤੇ ਹੁਣ ਅੱਜ ਕੱਲ ਜਿਹੜੀਆਂ ਦੁਲਹਨਾਂ ਨਾ ਨਵੀਆਂ ਬਹੁਤੀਆਂ ਜਿਹੜੀਆਂ ਹੁੰਦੀਆਂ ਨੇ, ਹਾਂ ਉਹਨੂੰ ਮਹੀਨਾ ਕੰਮ ਨਹੀਂ ਕਰਨ ਦਿੰਦੇ, ਆਂਦੇ ਵੀ ਹਜੇ ਨਹੀਂ ਨਾ ਕਰਨ ਦਿੰਦੀਆਂ ਹੀ ਕਰਨ। ਤੇ ਤੁਹਾਡੇ ਦੌਰ ਵਿੱਚ ਉਸੇ ਟਾਈਮ ਕਰਨ ਦਿੰਦੇ ਸੀ ਜਾਂ ਤੁਹਾਨੂੰ ਵੀ ਮਹੀਨਾ ਕੋ ਨਹੀਂ ਕਰਨ ਦਿੱਤਾ ਕੰਮ? ਨਾ ਸਾਨੂੰ ਵੀ ਨਹੀਂ ਕਰਨ ਦਿੱਤਾ। ਅੱਛਾ ਅੱਛਾ, ਤੁਹਾਨੂੰ ਵੀ ਮਹੀਨਾ ਉਹਨਾਂ ਨੇ ਹਾਂ ਕਿਹਾ ਵੀ ਤੁਸੀਂ? ਹਾਂ ਅੱਛਾ ਅੱਛਾ, ਸਹੀ ਹੈ। ਮਾਂ ਜੀ ਉੱਥੇ ਤੁਹਾਡੀਆਂ ਸਹੇਲੀਆਂ ਐਸਾ ਕੋਈ ਤੁਹਾਡੇ ਸਹੁਰੇ ਪਿੰਡ? ਹਾਂ ਤੁਹਾਡੇ ਸਹੁਰੇ ਪਿੰਡ ਕੋਈ ਨਹੀਂ ਸਹੇਲੀਆਂ ਤੁਹਾਡੀ ਬਣੀਆਂ ਗੁਆਂਢਣਾ ਗੁਆਂਢਣਾ ਕੋਈ ਨਾ। ਤੁਹਾਡੀ ਉਮਰ ਦੀਆਂ? ਨਾ ਹਾਂ, ਤੇ ਸਹੁਰਿਆਂ ਦਾ ਪਿੰਡ ਤੁਹਾਡਾ ਕਿੱਡਾ ਸੀ? ਬਹੁਤ ਵੱਡਾ ਸੀ? ਹਾਂ ਉਹਨਾਂ ਦਾ ਬੰਦਾ
ਉਹਨਾਂ ਨੇ ਰੱਖੀਆਂ ਮੱਝਾਂ ਮੁੱਝਾਂ? ਹੈ ਹਾਂ ਰੱਖਣਾ। ਹਾਂ ਇਹਨਾਂ ਦੇ ਮੇਰੇ ਸਹੁਰਿਆਂ ਨੇ ਸਹੁਰਾ ਮਰ ਗਿਆ ਸੀ। ਅੱਛਾ ਅੱਛਾ ਸਹੁਰਾ ਮਰ ਗਿਆ ਸੀ ਹੂੰ ਤਾਂ ਸ੍ਰੀ ਕਹਿੰਦੇ ਸੀ ਸੈਨਾਂ ਦੇ ਖੁਦ ਜਿਹੜੇ ਬੱਚੇ ਪਾਏ ਛੋਟੇ ਛੋਟੇ ਅੱਛਾ ਅੱਛਾ। ਬੱਚੇ। ਤੇ ਮਾਂ ਜੀ ਉਹ ਫਿਰ ਜਾੜਾ ਹੋਇਆ ਹਾਂ ਆ ਵੱਢ ਟੋਕ ਹੋਈ ਏ, ਇਧਰੋਂ ਸਿੱਖ ਉਧਰ ਗਏ, ਹਾਂ ਤੁਸੀਂ ਸਾਰੇ ਜਿੰਨੇ ਮੁਸਲਮਾਨ ਮਹਾਜਰ ਇੱਧਰ ਆਏ, ਹਾਂ ਉਦੋਂ ਤੁਹਾਡੇ ਕੋਲ ਕੋਈ ਬੱਚਾ ਹੋ ਗਿਆ ਸੀ ਕਿ ਨਹੀਂ ਉਧਰ? ਬੱਚਾ ਸੀਗਾ ਇੱਕ ਬੇਟਾ ਸੀ ਰਾਜੀ ਫੌਤ ਹੈ? ਰਾਜੀ ਫੌਤ ਹੋ ਗਿਆ। ਆਪਣੇ ਉੱਤੋਂ ਦੀ ਸਿੱਖ ਨੰਗ ਕੇ ਤਾਂ ਰਾਜ ਖਜਕ ਗਈ ਸੀ। ਉਹ ਬੱਚੇ ਨੂੰ ਕੀ ਹੋਇਆ ਸੀ? ਥੋੜੀ ਉਹ ਸੁਣਾਓ ਗੱਲ ਥੋੜੀ। ਬੱਚੇ ਨੂੰ ਤੈਨੂੰ ਦੱਸਿਆ ਨੇ ਉੱਤੋਂ ਦੀ ਸਿੱਖ ਟੱਪਦੇ ਜਾਏ, ਲੋਕੀ ਟੱਪਦੇ ਜਾਏ ਜਿਹੜੇ ਗੱਡੀਆਂ ਦੇ ਵਿੱਚ ਸੀਗੇ। ਨਹੀਂ ਉਹ ਬੱਚਾ ਮਰਿਆ ਕਿਵੇਂ ਸੀ ਤੁਹਾਡਾ ਬੇਟਾ ਜਿਹੜਾ ਉਧਰ ਇੱਕ ਮਰ ਗਿਆ ਤੁਸੀਂ ਦੱਸਿਆ? ਵਿੱਚ ਹੀ ਮਰ ਗਿਆ ਸੀ ਪੇਟ ਦੇ। ਅੱਛਾ ਅੱਛਾ ਅੱਛਾ। ਹਾਂ ਬੁੱਢੀ ਸਿਆਣੀ ਸੀ। ਯਾਨੀ ਜਦੋਂ ਕਾਫਲਾ ਤੁਹਾਡਾ ਉਦੋਂ ਲੁੱਟਮਾਰ ਹੋਈ ਤਾਂ ਉੱਥੋਂ ਦੀ ਟੱਪਦੇ ਗਏ? ਹਾਂ ਜਦੋਂ ਇੱਥੋਂ ਗਏ ਹਨ ਅਸੀਂ ਹਾਂ ਇੱਥੋਂ ਪਿੰਡ ਚੋਂ ਗਏ ਹਨ ਇੱਥੋਂ ਪਿੰਡ ਦੇ ਵਿੱਚੋਂ ਉੱਠ ਕੇ ਉਹਨੂੰ ਬੁੱਢੀ ਦਾ ਭਰਾ ਕਹਿੰਦਾ ਸੈਨਾ ਆਪਣੇ ਬੱਚਿਆਂ ਨੂੰ ਉੱਧਰ ਲੈ ਜਾਈ। ਹਾਂ ਹਾਂ ਬੁੱਢੀ ਨਾਲ ਸੈਨਾ ਸੀਗੀ ਸੱਸ ਮੇਰੀ ਨਾਲ, ਬੱਚੇ ਉੱਧਰ ਘਰ ਨੂੰ ਲੈ ਜਾਈ। ਉਹਦੇ ਘਰ ਨੂੰ ਜਾ ਲੱਗੇ ਰਾਹ 'ਚ ਉਹਨਾਂ ਨੂੰ ਕੰਮ ਲੱਭ ਪਿਆ ਇੱਥੇ ਸ਼ਹਿਰ, ਹਾਂਜੀ ਕੰਮ ਇੱਥੇ ਕਰਨ ਲੱਗ ਪਏ ਸਾਰੇ। ਫੇਰ ਰੌਲਾ ਪੈ ਗਿਆ ਤਾਂ ਇੱਕ ਅੰਦਰ ਮੰਜੀਆਂ ਰੱਖੀਆਂ, ਮੰਜੀਆਂ ਦੇ ਅੰਦਰ ਭਰ ਗਿਆ ਜਦੋਂ ਸਿਰ ਰੌਲਾ ਪਿਆ ਵਾ ਤਾਂ ਫੇਰ ਇੱਧਰ ਨੂੰ ਆ ਗਏ। ਅੱਛਾ ਮਾਂ ਜੀ, ਅੱਗੇ ਤੁਹਾਡਾ ਜਿਹੜਾ ਬੇਟਾ ਵੀ ਮਾਸ਼ਾਅੱਲਾ ਉਹਦੀ ਤਕਰੀਬਨ 80 ਸਾਲ ਉਮਰ ਹੋਣੀ ਹੈ, ਜਿਹੜਾ ਹੁਣ ਸਾਡੇ ਲਾਗੋ ਗਿਆ ਉਹਨਾਂ ਨਾਲ ਕੀ, ਹਾਂ ਤੇ ਉਹ ਦੱਸਦਾ ਪਿਆ ਕਿ ਤੁਸੀਂ ਜਦੋਂ ਪਾਕਿਸਤਾਨ ਇੰਡੀਆ ਇਕੱਠਾ ਸੀ ਨਾ, ਹਾਂ ਹਿੰਦੁਸਤਾਨ ਸੀ, ਹਾਂ। ਇਹ ਵੀ ਹਿੰਦੁਸਤਾਨ ਵਿੱਚ ਸੀ, ਹਾਂ। ਅੰਗਰੇਜ਼ਾਂ ਦੀ ਹਕੂਮਤ ਸੀ, ਹਾਂ ਉਦੋਂ ਤੁਸੀਂ ਉਦੋਂ ਵੀ ਪਾਕਿਸਤਾਨ 17 ਸਾਲ ਇੱਥੇ ਰਹਿ ਕੇ ਗਏ ਹੋ? ਹਾਂ ਰਹਿ ਕੇ ਗਏ ਇੱਥੇ ਕੰਮ ਕਰਦੇ ਸੀਗੇ ਅੱਛਾ ਅੱਛਾ। ਸਾਰੇ। ਤੇ ਫਿਰ ਰੌਲੇ ਪੈਣ ਤੋਂ ਪਹਿਲਾਂ ਫਿਰ ਵਾਪਸ ਚਲ ਗਏ ਸੀ ਉੱਥੇ? ਫੇਰ ਚੱਲੇ ਤੈਨੂੰ ਸਿਆ ਨੂੰ ਬੁੱਢੀ ਦਾ ਭਰਾ ਮਰ ਗਿਆ ਸੀ। ਅੱਛਾ ਅੱਛਾ ਕਹਿਣ ਲੱਗਾ ਸੈਨਾ ਆਪਣੇ ਬੱਚਿਆਂ ਨੂੰ ਲੈ ਜਾਈ ਪਿੱਛਾ। ਅੱਛਾ। ਹਾਂ ਫਿਰ ਤੁਸੀਂ ਉੱਧਰ ਚਲੇ ਗਏ? ਫੇਰ ਇੱਥੇ ਗਏ ਤਾਂ ਉੱਥੇ ਹਜੇ ਸ਼ਹਿਰ ਚ ਉੱਥੇ ਪੂਛਵਾ ਸੀ ਉੱਥੇ ਹਾਂਜੀ। ਤਾਂ ਕਹਿਣ ਲੱਗੇ ਹੁਣ ਕੰਮ ਇੱਥੇ ਕਰਨਾ ਪਈ ਕਨਾਟਾ ਚ। ਅੱਛਾ। ਕਨਾਟਾ ਚ ਚੱਲਦੇ ਸੀਗੇ ਤਾਂ ਉੱਥੇ ਕੰਮ ਕਰਨ ਲੱਗ ਪਏ ਸਾਰੇ। ਹਾਂ ਹਾਂ ਤਾਂ ਦੋ ਗਾਈਆਂ ਰੱਖ ਲਈਆਂ ਇੱਥੇ ਤਾਂ ਉਹ ਗਾਈਆਂ ਵਿੱਚ ਰਸੇ ਲਵੇਟ ਦਿੱਤੇ ਤਾਂ ਦੂਏ ਜੰਦੇ ਲਾਤੇ ਬੋਇਆ ਨੂੰ ਮੰਜੀਆਂ ਦੇ ਕੱਢ ਦਿੱਤੀਆਂ, ਸਮਾਨ ਰੱਖ ਦਿੱਤਾ। ਤੇ ਜਦੋਂ ਤੁਸੀਂ ਇੱਥੇ 17 ਸਾਲ ਰਹੇ ਸੋ ਹਾਂ ਇੱਥੇ, ਤੇ ਉਹ ਰੌਲਾ ਪੈਣ ਤੋਂ ਪਹਿਲਾਂ ਫਿਰ ਚਲੇ ਗਏ ਸੋ ਨਾ ਇੰਡੀਆ? ਹਾਂ ਫੇਰ ਚਲੇ ਗਏ ਸੀ। ਅੱਛਾ ਅੱਛਾ। ਫਿਰ ਜਦੋਂ ਵੰਡ ਹੋਈ ਫਿਰ ਤੁਸੀਂ ਇੱਧਰ ਆਏ? ਹਾਂ ਫੇਰ ਆਏ ਸੀ, ਨਾ ਸਾਡੇ ਉੱਤੇ ਨਾ ਤੇ। ਅੱਛਾ ਮਾਂ ਜੀ, ਤੁਹਾਨੂੰ ਉਹੀ ਹੁਣ ਪੁੱਛਣ ਲੱਗਾ ਕਿ ਤੁਸੀਂ ਫਿਰ ਘਰੋਂ ਕੀ ਕੁਝ ਲਿਆ ਸੀ, ਕਿਵੇਂ ਨਿਕਲੇ ਸੋ ਘਰੋਂ? ਭਰੇ ਘਰ ਛੱਡ ਦਿੱਤੇ? ਸਭ ਕੁਝ। ਦਿਲ ਕਰ ਪਿਆ ਮਾਂ ਜੀ ਨਿਕਲਣ ਨੂੰ ਘਰੋਂ? ਸਾਰਾ ਕੁਝ ਇੰਜੀ ਛੱਡ ਕੇ? ਸਭ ਕੁਝ। ਮੱਝਾਂ ਵੀ, ਗਾਵਾਂ, ਸਭ ਕੁਝ ਛੱਡਿਆ। ਪੜੋਲੀਆਂ ਦੇ ਤੁਸੀਂ ਉਦੋਂ ਮਿੱਟੀ ਦੇ ਬਣਾਉਂਦੇ ਹੁੰਦੇ ਹੋ, ਮਿੱਟੀ ਹਾਂ, ਦੀਆਂ ਜਿਨ੍ਹਾਂ ਵਿੱਚ ਦਾਣੇ ਪਾਉਂਦੇ ਹਨਾ, ਹਾਂ। ਮਿੱਟੀ ਦੀਆਂ ਹੁੰਦੀਆਂ ਹਨ, ਹਾਂ ਉਹ ਵੀ ਭਰੇ ਆ ਪੜੋਲੇ, ਸਾਰਾ ਕੁਝ ਛੱਡ ਦਿੱਤਾ? ਉਹ ਵੀ ਭਰੇ ਛੱਡ ਦਿੱਤੇ। ਨਾ ਕੋਈ ਲੀੜਾ, ਬੁੱਢੀ ਤੈਨੂੰ ਦੱਸਿਆ ਨੇ ਬਾਲ ਹੋਏ ਪਿਆ ਉੱਥੇ ਰਾਤ ਜਦੋਂ ਗੱਡੀਆਂ ਉੱਤੇ ਇੱਥੇ ਕਾਏ ਕਿ ਮੰਡੀ ਆਏ ਹਨ। ਹਾਂਜੀ। ਮੇਰਾ ਦੇਸ਼ ਸੀਗੇ ਉਹਨ ਹੁੱਕੇ ਦਾ ਪਾਣੀ ਪੀ ਲਿਆ। ਅੱਛਾ। ਹੁੱਕੇ ਦਾ ਪਾਣੀ ਪੀ ਲਿਆ। ਉਹ ਕਦੋਂ ਪੀਤਾ? ਪਿਆਸ ਦੀ ਵਜ੍ਹਾ ਤੋਂ? ਮੇਰੀ ਗੱਡੀ ਤੋਂ ਉੱਤੇ ਹਨ ਜਦੋਂ ਇੱਥੇ ਫੇਰ ਮੁੜ ਕੇ ਇੱਥੇ ਆਏ ਮੀਨੇ ਦੇ ਕੋਟ। ਅੱਛਾ। ਜਦੋਂ ਦਵਾ ਸਿੱਖ ਪੈ ਗਏ ਸੀ। ਅੱਛਾ ਅੱਛਾ। ਫੇਰ ਇੱਥੇ ਆਏ, ਖੁਸ਼ੀ ਨੇ ਹੁੱਕੇ ਦਾ ਪਾਣੀ ਪੀ ਲਿਆ। ਇੱਕ ਮੋਢੇ ਮੈਨੂੰ ਲਾਇਆ ਹੋਇਆ, ਇੱਕ ਮੋਢੇ ਉਹਨੂੰ ਲਾਇਆ ਹੋਇਆ। ਤਾਂ ਉਹ ਤੇਰੇ ਵਰਗਾ ਇੱਕ ਭਾਈ ਕਹਿਣ ਲੱਗਾ ਮਾਈ ਇਹ ਤਾਂ ਮਰੇ ਫਿਰਦੇ ਆ, ਇਹਨਾਂ ਨੂੰ ਸਿੱਟ ਦੇ। ਕਹਿਣ ਲੱਗੇ ਕਿਉਂ ਸਿੱਟਾ, ਖੜੇ ਇਹਨਾਂ ਦੀ ਕਿੰਨੀ ਉਮਰ। ਹੁੱਕੇ ਦਾ ਪਾਣੀ ਕਿਹਨੇ ਪੀਤਾ ਸੀ? ਮੇਰੇ ਦੇਰ ਨੇ। ਤੁਹਾਡੇ ਦਿਓਰ ਨੇ? ਹਾਂ, ਦਿਓਰ ਨੇ। ਨਾ ਰੋਟੀ ਨਾ ਪਾਣੀ। ਨਹੀਂ ਮਾਂ ਜੀ, ਹੁੱਕੇ ਦਾ ਪਾਣੀ ਪੀਤਾ ਕਦੇ ਤੋਂ? ਮੈਂ ਤੁਹਾਨੂੰ ਪੁੱਛਦਾ ਵੀ ਕਿਉਂ ਪੀਤਾ? ਪਿਆਸ ਲੱਗੀ ਸੀ ਤੇ ਲੱਗੀ ਸੀ?
ਤੇ ਤੈਨੂੰ ਦੱਸਿਆ ਨਹੀਂ ਜਦੋਂ ਰੋਆ ਪਿਆ ਹਨਾ ਹਾਂਜੀ। ਉਦੋਂ ਇੱਥੋਂ ਕਾਏ ਕਿ ਮੰਡੀੋਂ ਅਸੀਂ ਉਤਰੇ ਸੀਗੇ। ਨਹੀਂ ਮਾਂ ਜੀ ਉਹ ਤਾਂ ਮੈਨੂੰ ਪਤਾ ਲੱਗ ਗਿਆ, ਹਾਂ ਲੇਕਿਨ ਹੁੱਕੇ ਦਾ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ, ਉਹਨੇ ਕਿਉਂ ਪੀ ਲਿਆ? ਔਰ ਪੀ ਲਿਆ ਜਦੋਂ ਗੱਡੀ ਸਾਡੇ ਸਿੱਖਾਂ ਨੇ ਵੱਡੀ ਹੈ ਨਾ। ਓਏ ਹੋਏ, ਯਾਨੀ ਉਹ ਜਦੋਂ ਵਡਾਂਗਲਾ ਸ਼ੁਰੂ ਕੀਤਾ ਵੱਢਣ ਲੱਪੇ ਗੱਡੀ, ਆਹੋ। ਉਹਨੇ ਹੁੱਕੇ ਦਾ ਪਾਣੀ ਪੀ ਲਿਆ, ਮੈਂ ਇਹਨਾਂ ਦੇ ਹੱਥੀ ਨਹੀਂ ਮਰਨਾ। ਔਰ ਨਾ ਰੋਟੀ ਨਾ ਪਾਣੀ ਅੱਛਾ ਹੈ। ਅੱਛਾ ਜਦੋਂ ਅਸੀਂ ਗੱਡੀਆਂ ਉਤਰੇ ਨਾ ਸਾਡੇ ਉੱਤੇ ਨਾ ਕੁਝ ਨਾ ਤੇਲ, ਤਾਂ ਫੇਰ ਇੱਥੇ ਮੀਂਹ ਦੇ ਕੋਲ ਆਏ। ਇਹ ਗੱਡੀ ਕਿੱਥੇ ਕਰਕੇ ਵੜੀਚੀ ਸੀ? ਗੱਡੀ ਰੇਲ ਗੱਡੀ ਸੀ? ਦੇਖ ਉੱਥੇ ਅੱਧ ਦੇ ਵਿੱਚ ਗੱਡੀ ਵੱਡੀ ਸੀ। ਹਿੰਦੁਸਤਾਨ ਦੀ ਹਿੰਦੁਸਤਾਨ ਵਾਲੇ ਪਾਸੇ ਨਾ, ਉਧਰੋਂ ਆ ਰਹੇ ਸੀ ਤੁਸੀਂ, ਉੱਥੇ ਵੜੀਚੀ ਉਧਰ ਹੀ? ਹਾਂ ਨਹੀਂ, ਜਿੱਥੋਂ ਅਸੀਂ ਹਿੰਦੁਸਤਾਨ ਤੋਂ ਤੁਰੇ ਹਾਂ ਨਾ ਤੁਰੇ ਸੋ ਗੱਡੀ ਦੇ ਵਿੱਚ ਬੈਠੇ ਬੈਠੇ ਸੀ। ਤਾਂ ਆਖਦੇ ਉੱਥੇ ਕਿਹੜਾ ਪਿੰਡ ਦੱਸਦੇ, ਉੱਥੇ ਆਣ ਕੇ ਗੱਡੀ ਵੱਡੀ ਸਿੱਖਾਂ ਨੇ ਵੱਡੀ। ਅੱਛਾ ਤੁਸੀਂ ਉਹ ਗੱਡੀ ਵਿੱਚ ਸੋ? ਹਾਂ ਉਸੇ ਗੱਡੀ 'ਚ ਅੱਛਾ ਅੱਧੀ ਗੱਡੀ ਬੜੀ ਗਈ ਸੀ। ਮਾਂ ਜੀ ਰੇਲ ਗੱਡੀ ਸੀ ਨਾ, ਰੇਲ ਗੱਡੀ ਦੀ ਗੱਲ ਹਾਂ ਰੇਲ ਗੱਡੀ। ਅੱਛਾ ਤਾਂ ਸਿੱਖਾਂ ਫੇਰ ਵਿੱਚ ਗੁਬਰੀ ਗਈ, ਕਹਿਣ ਲੱਗੀ ਤੇ ਜੀ ਤੁਸੀਂ ਕਿਵੇਂ ਜਾਣ ਬਚਾਈ? ਥੋੜੀ ਉਹ ਸਟੋਰੀ ਸਾਨੂੰ ਸੁਣਾਓ ਨਾ। ਸਾਡੇ ਵੀ ਸਨ ਹਾਂਜੀ। ਅਸੀਂ ਜਦੋਂ ਇੱਥੋਂ ਗਏ ਉਤਰੇ ਹਨ ਕਪੂਰਥਲੇ, ਕਹਿਣ ਲੱਗੇ ਜਿਹੜੀ ਇੱਥੋਂ ਗੱਡੀ ਤੁਰੀ ਹੈ ਨਾ ਹਾਂਜੀ ਤੇ ਭੱਜ ਕੇ ਜਾਓ ਸੇ ਲੋ। ਫੇਰ ਅੱਧੀ ਮੈਂ ਆਈ ਮੇਟ ਗੁਬਰੀ, ਮੇਟ ਗੁਬਰੀ ਆਈ, ਉਹਨਾਂ ਨੇ ਫੇਰ ਹੱਲਾ ਪਾਇਆ ਗੱਡੀ ਨੂੰ ਤੇ ਫੇਰ ਸਿੱਖ ਭੱਜੇ। ਜਾਂ ਕਹਿਣ ਲੱਗੇ ਅੱਛਾ, ਮਿੰਟ ਘੁੰਮ ਲਿਓ, ਗੱਡੀ ਗਈ ਉਧਰ ਨੂੰ? ਤਾਂ ਕਹਿਣ ਲੱਗੇ ਜਿਹੜੀ ਇੱਥੋਂ ਗੱਡੀ ਤੁਰੀ ਹੈ ਨਾ ਅੱਧੀ ਸਿੱਖਾਂ ਨੇ ਬਾਹਰ ਛੱਡੀ ਅੱਛਾ ਹੈ। ਉਹ ਫੇਰ ਆਏ ਭੱਜੇ ਅਤੇ ਫੇਰ ਆ ਸਿੱਖ ਭੱਜ ਗਏ। ਤਾਂ ਫੇਰ ਸਾਨੂੰ ਕੋਈ ਹੱਲਾ ਹੋਇਆ ਗੱਡੀ ਨੂੰ। ਮਾਂ ਜੀ ਜਦੋਂ ਹੱਲਾ ਪਿਆ ਗੱਡੀ ਨੂੰ ਵੱਢਣ ਲੱਗ ਪਏ ਸਾਂ, ਹਾਂ। ਤੁਸੀਂ ਕਿਵੇਂ ਜਾਣ ਬਚਾਈ? ਤੁਹਾਡੇ ਦੇਵਰ ਵੀ ਸੀ ਨਾਲ, ਤੁਹਾਡੇ ਹੋਰ ਵੀ ਹੋਣਗੇ? ਨਹੀਂ ਸਾਡਾ ਜੇਬਰ ਮੁੰਡਾ ਸੀ ਹੈ ਨਾ, ਹਾਂ। ਉਹਦੇ ਲੱਕ ਨਾ ਬੱਧਿਆ ਸੀ ਕੀ ਜੇਬਰ। ਜੇਵਰ? ਅੱਛਾ ਹਾਂ ਉਹ ਮੁੰਡੇ ਨੂੰ ਸਿਰ ਲੈ ਗਏ ਸਿੱਖ ਤੂੰ ਕੇ ਬਾਜਦੇ ਦੇ ਵਿੱਚ। ਅੱਛਾ ਉਹਨਾਂ ਵੱਡਾ ਨੇ ਜ਼ੇਵਰ ਵੇਖ ਲਿਆ ਤੇ ਮੁੰਡੇ ਨੂੰ ਧੂ ਕੇ ਲੈ ਕੇ ਤੁਹਾਡੇ ਕੋਲ? ਉਹਦਾ ਹੀ ਜਦੋਂ ਗੱਡੀ ਵੱਡੀ ਲੱਗੀ ਹੈ ਨਾ, ਹਾਂਜੀ ਉਹਦੀਆਂ ਭੈਣਾਂ ਸੀ ਦੋ ਵਿੱਚ ਸਾਡੇ ਨਾਲ ਲੱਗਦੀਆਂ ਹੀ ਸੀ, ਅੱਛਾ ਬੁੱਢੀ ਦੀਆਂ। ਹਾਂ ਹਾਂ ਤਾਂ ਉਹ ਭਰਾ ਸੀ ਇਹਨਾਂ ਦਾ ਕੁੜੀਆਂ ਦਾ, ਹਾਂ ਹਾਂ ਤਾਂ ਉਹ ਸਭ ਸਾਡੀਆਂ ਟੂੰਬਾਂ ਲੱਕ ਨਾਲ ਬੱਟੀਆਂ ਹੋਈਆਂ ਹਾਂ ਹਾਂ ਹੈ। ਹਾਂ। ਉਹ ਸਿੱਖ ਤੂ ਕੇ ਲੈ ਗਏ। ਲੋਏ ਭੈਣਾਂ ਵਿੱਚ ਹੀ ਕਹਿ ਸਾਡੇ ਭਰਾ ਨੂੰ ਲਈ ਜਾਂਦੇ, ਅੱਛਾ। ਸਾਡੇ ਭਰਾ ਨੂੰ ਲਈ ਭੈਣਾਂ ਵਿੱਚ ਰੋਣ ਪਿੱਟਣ ਕਰ ਬਣਾ ਵੀ ਸਾਡੇ ਭਰਾ ਨੂੰ ਲੈ ਕੇ ਨਾ ਮਾਰ ਦੇਣਾ ਹੈ। ਹੋਰ ਅੱਛਾ। ਮਾਰ ਕੇ ਹੀ ਸੱਟ ਦਿੱਤਾ। ਕਰੋ ਜਿੰਦਾ ਸੀ। ਉਹ ਕਿੱਥੇ ਲੈ ਕੇ ਗਏ? ਜਵਾਰ ਚ? ਹਾਂ ਬਾਜਰਾ ਵੱਡਾ ਬੜਾ ਸੀ, ਅੱਛਾ ਉਹਦੇ ਵਿੱਚ ਲੈ ਗਏ, ਉੱਥੇ ਹੀ ਵੱਢ ਛੱਡਿਆ, ਉੱਥੇ ਹੀ ਆਪਣਾ ਜ਼ੇਵਰ ਖੋਲਿਆ ਤੇ ਉਹਨੂੰ ਵੱਢ ਦਿੱਤਾ ਹੈ, ਮਾਰ ਦਿੱਤਾ, ਛੱਡਿਆ। ਕਤਲ ਸ਼ਹੀਦ ਕਰ ਦਿੱਤਾ। ਹਾਂ ਸੀਰ ਕਰ। ਤੇ ਭੈਣਾਂ ਜਿਹੜੀਆਂ ਉਹ ਤੁਹਾਡੇ ਕੋਲ ਡੱਬੇ ਚ ਰੋਣ? ਭੈਣਾਂ ਇੱਥੇ ਨਹੀਂ ਆਈਆਂ ਹੋਈਆਂ ਦੋ ਭੈਣਾਂ, ਹਾਂ ਹਾਂ ਦੋਵੇਂ ਤਾਂ ਭੈਣਾਂ ਵਾ। ਹਾਂ 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 ਮਾਂ ਜੀ ਤੁਸੀਂ ਕਿਵੇਂ ਜਾਣ ਆਪਣੇ ਭੇਜ? ਜਦੋਂ ਵੱਢ ਟੋਕ ਸ਼ੁਰੂ ਹੋ ਗਏ ਤੇ ਤੁਸੀਂ ਵੀ ਤਾਂ ਡਰੇ ਹੋਗੇ? ਹਾਂ ਦੂਈ ਗੱਡੀ ਆ ਗਈ ਸੀ, ਹਾਂ 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 ਦੂਈ ਗੱਡੀ ਆ ਗਈ, ਉਹਦੇ ਵਿੱਚ ਬੈਠੇ ਸੀ। ਹਾਂ ਅੱਜ ਜਿਹੜੀ ਕਾਲੇ ਕੀ ਮੰਡੀ ਸ਼ੀਓ ਬਕਾਰ ਤੇ ਪਾਈ ਹੋਣੀ ਨਾ ਆਮ ਨੇ, ਹਾਂ ਬੱਚਿਆਂ ਨੇ, ਤੁਸੀਂ ਬੀਬੀਆਂ ਨੇ? ਹਾਂ ਗੱਡੀ ਭਰੀ ਗਈ ਜਦੋਂ ਇੱਧਰ ਨੂੰ ਆਏ ਹੈ ਨਾ ਹਾਂਜੀ ਲੋਕੀ ਇੱਥੇ ਕਾਲੇ ਕੀ ਮੰਡੀ, ਹਾਂ ਹਾਂ ਇਹ ਉਹ ਗੱਡੀ ਆਏ ਸੀ ਅਸੀਂ ਹਾਂ ਹਾਂ ਇੱਥੇ। ਫਿਰ ਆਣ ਕੇ ਉੱਤਰੇ ਮੰਡੀ ਕਾਲੇ ਕੀ, ਹਾਂ ਹਾਂ ਤਾਂ ਫਿਰ ਉਹ ਮੁੰਡਾ ਆਇਆ ਕਹ ਸਿੱਦੀਕ ਲੰਬਰ ਕੋ, ਕਹਿ ਲੱਗਾ ਜਿਹੜੀ ਸੈਨਾ ਇੱਥੋਂ ਗਈ ਹੈ ਨਾ ਉੱਠ ਕੇ, ਹਾਂ। ਉਹ ਫਿਰ ਉੱਜੜ ਕੇ ਆ ਗਏ। ਅੱਛਾ ਅੱਛਾ ਨਾ ਉਹਨਾਂ ਦੇ ਲਾਕਵਾ, ਨਾ ਉਹਨਾਂ ਦੇ ਉੱਤੇ, ਨਾ ਤੇਲ। ਫਿਰ ਉਹ 5 ਲੀੜਿਆਂ ਦੀ ਕੱਲੀ ਫਿਰ ਲੈ ਕੇ ਅਸੀਂ ਪਿੰਡ ਚ ਬੜੇ ਸੀ। ਅੱਛਾ ਅੱਛਾ ਹਾਂ ਤੇ ਮਾਂ ਜੀ ਤੁਸੀਂ ਉਧਰੋਂ ਆਣ ਡੇ ਸੀ, ਹਾਂ ਜੇ ਤੁਸੀਂ ਉਧਰੋਂ ਆਏ ਸੀ ਹਾਂ ਗੱਡੀ ਵਿੱਚ, ਤੇ ਰਾਹ ਦੇ ਵਿੱਚ ਪਿਆਸ ਵੀ ਲੱਗਦੀ ਹੋਏਗੀ, ਭੁੱਖ ਵੀ ਲੱਗੀ ਹੋਏਗੀ, ਕੀ? ਥੋੜਾ ਹਾਂ ਨਾ ਪਾਣੀ, ਨਾ ਕੁਝ, ਨਾ ਰੋਟੀ, ਨਾ ਪਾਣੀ। ਫਿਰ ਇੱਥੇ ਆਣ ਕੇ ਮੀਂਹ ਦੇ ਕੋਟ ਹੁਣ ਆਣ ਕੇ ਰੋਟੀਆਂ ਪੱਕੀਆਂ, ਕਿਸੇ ਨੇ ਖਾਧੀ, ਬੇਸਵਾਦੇ ਚ ਕੀ ਖਾਣੇ ਹੁੰਦੇ, ਕਿਸੇ ਨੇ ਖਾਧੀ, ਕਿਸੇ ਨੇ ਨਹੀਂ ਖਾਧੀ। ਨਹੀਂ ਤੁਸੀਂ ਭੁੱਖੇ ਪਾਣੀ ਫਿਰ ਆਏ ਦਾ ਮਤਲਬ ਤੁਹਾਡੇ ਕੋਲ ਕਿੱਥੇ? ਇੰਡੀਆ 'ਚ ਇੱਥੇ ਹਾਂ ਗੱਡੀ ਵਿੱਚ? ਹਾਂ ਭੁੱਖੇ ਪਾਣੇ।
ਨਹੀਂ ਤੇ ਇੰਨੀ ਪਿਆਸ ਲੱਗਦੀ ਬਾਹਰ ਹੁੰਦੇ ਨੇ ਹਨ ਵਿੱਚ ਪਾਣੀ ਨਾਲ ਕਲਪਦੀ ਹੋਣਗੇ ਬੱਚੇ ਹਾਂ। ਛੋਟੇ ਬੱਚੇ ਨਹੀਂ ਬੱਚਾ ਇੱਥੇ ਤੈਨੂੰ ਦੱਸਿਆ ਨਹੀਂ ਇਹ ਬੱਚੇ ਇੱਥੇ ਹੋਏ ਆ ਮੈਂ ਲੋਕਾਂ ਦੇ ਜਿਹੜੇ ਮੁਸਲਮਾਨਾਂ ਦੇ ਹੋਰਾਂ ਬੱਚਿਆਂ ਦੀ ਗੱਲ ਕਰਨਾ ਪਿਆ ਹਾਂ। ਕਿ ਗੱਡੀ ਵਿੱਚ ਹੋਰ ਬੱਚੇ ਵੀ ਹੋਣਗੇ ਹੀ, ਹੋਰ ਛੋਟੇ ਛੋਟੇ ਬੜੇ ਬੱਚੇ ਸਿੱਖਾਂ ਨੇ ਵੱਢ ਕੇ ਕੋਈ ਗਲ ਟੈ ਲਾਏ ਪਏ ਸੀ ਬਹੁਤ ਸਿੱਖਾਂ ਨੇ ਵੱਡੀ ਅੱਧੀ ਗੱਡੀ ਵੜੀ ਗਈ ਸਾਡੀ ਤੁਹਾਨੂੰ ਅੱਲਾਹ ਪਾਕ ਨੇ ਬਚਾ ਲਿਆ, ਤੁਹਾਡਾ ਹਾਂ। ਡੱਬਾ ਬਚ ਗਿਆ ਸਾਰਾ। ਬਸ ਤੇ ਤੁਹਾਡੇ ਡੱਬੇ ਵਿੱਚੋਂ ਨਹੀਂ ਵੱਡ ਟੁੱਕ ਹੋਈ, ਨਾ ਸਾਡਾ ਡੱਬਾ ਬਚ ਗਿਆ ਸੀ। ਹਾਂ ਸ਼ੁਕਰ ਸ਼ੁਕਰ ਆ ਪੁੱਤ ਤੁਸੀਂ ਤੇ ਫਿਰ ਆਪਣੀ ਅੱਖੀ ਸਾਰਾ ਕੁਝ ਵੇਖਿਆ ਬਠਿੰਦਾ ਹੈ। ਬੜਾ ਦੇਖਿਆ ਅੱਧੀ ਗੱਡੀ ਤੁਸੀਂ ਕਹਿ ਰਹੇ ਹੋ ਦਿਲ ਕਰੇ ਤਾਂ 150 ਬੰਦਾ ਹੋਵੇ ਹੈ 150 200 300। ਏਦਾਂ ਦਾ ਕਿਸੇ ਨੂੰ ਮੁੱਖ ਤੇ ਨਾ ਆਵੇ। ਮਾਂ ਜੀ ਉਹ ਗੱਲਾਂ ਚੇਤੇ ਆਉਂਦੀਆਂ, ਉਹ ਅੱਖਾਂ ਕੇ ਆਇਆ ਕਦੀ ਉਹ ਸਾਰਾ ਵੱਡ ਟੁੱਕ ਬਸ ਜਦੋਂ ਹੁਣ ਤੁਹਾਨੂੰ ਇਹ ਗੱਲਾਂ ਪੁੱਛਣ ਡਏ ਆ ਹਾਂ। ਤੁਹਾਡੇ ਅੱਖਾਂ ਕੇ ਸਾਰਾ ਉਹ ਆ ਗਿਆ ਹੋਣਾ ਸਾਰਾ ਮੰਜ਼ਰ ਬਸ ਕਿ ਕਿਵੇਂ ਹੋਣ ਡਿਆ ਸੀ ਸਾਰਾ ਕੁਝ ਕਿਵੇਂ ਹਾਂ। ਬਟੀਚਾ ਤੁਹਾਨੂੰ ਇਹ ਹੋਣਾ ਕਿ ਅਸੀਂ ਵੀ ਹੁਣ ਮਰੇ ਜਿਵੇਂ ਇੰਨੇ ਬਟੀਚੇ। ਹੋਰ ਏਦਾਂ ਹੀ ਆ ਪੁੱਤ ਮਰੇ ਜੀਂਦੇ ਆਈ ਮਾਂ ਜੀ ਤੁਸੀਂ ਇੱਧਰ ਆ ਗਏ ਸੋ ਫਿਰ ਆਪਣੇ ਪਿੰਡ ਪੁੰਡ ਤੇ ਨਹੀਂ ਗਏ ਪਿਛਾ ਕੋਈ ਸ਼ਾਇਰ ਆ ਗਈ ਹੋਏ ਲੈਣ ਨਾ ਗਏ ਨਾ ਕੋਈ ਨਹੀਂ ਗਏ ਦੁਬਾਰਾ। ਨਾ ਅੱਲਾਹ ਤਾਨੇ ਨੇ ਬਾਤੀ ਹੈ ਹੁਣ ਤਾਂ ਆਪਣੇ ਏਦਾਂ ਹੀ ਆ ਕਦੀ ਇੱਧਰ ਆ ਗਈ ਪੋਤਾ ਕਦੀ ਆਪਣੇ ਮਾਂ ਜੀ ਉਹ ਬਚਪਨ ਤੁਹਾਨੂੰ ਆਪਣੀ ਜਵਾਨੀ ਯਾਦ ਆਉਂਦੀ ਬਚਪਨਾ ਕਿ ਨਹੀਂ? ਆਉਂਦੀ ਆ ਪੁੱਤ ਹੁਣ ਜਵਾਨੀ ਫੇਰ ਯਾਦ ਆਵੇ ਤਾਂ ਕੀ ਕਰੀਏ। ਹਾਂਜੀ ਹਾਂਜੀ ਉਮਰ ਤੁਹਾਡੀ ਬੜੀ ਮਾਸ਼ਾਅੱਲਾ ਹੈ 150 ਸਾਲ ਹਾਂ ਅਜੇ ਹੋਰ 10 ਸਾਲ ਕੱਢ ਜਾਣੇ ਨੇ। ਬਸ ਜੀ ਅਮਨੇ ਰੋ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਮਾਈ ਦੇਵੇ, ਬੜੀ ਮਿਹਰਬਾਨੀ ਤੁਹਾਡੀ। ਚਲੋ ਜਿੰਨੀਆਂ ਤੁਹਾਨੂੰ ਗੱਲਾਂ ਚੇਤਾ ਸਨ ਕੋਈ ਬਸ ਤੁਹਾਡੀ ਉਮਰ ਵੀ ਬੜੀ ਹੋ ਗਈ ਹੈ 150 ਸਾਲ ਬੜਾ ਅਰਸਾ ਹੈ ਤੇ ਚਲੋ ਤੁਸੀਂ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਤੇ ਸਾਡੇ ਜਿਹੜੇ ਹੁਣ ਨਵੇਂ ਜਨਰੇਸ਼ਨ ਹੈ ਨਵੇਂ ਬੱਚੇ ਤੁਹਾਡੇ ਦੋਤਰੇ ਪੋਤਰੇ ਆਉਣ ਵਾਲੀ ਨਸਲ ਹਾਂ ਉਹਨਾਂ ਨੂੰ ਪਤਾ ਹੈ ਕਿਵੇਂ ਪਾਕਿਸਤਾਨ ਬਣਿਆ ਸੀ। ਹੋਰ। ਦੇਖੋ ਥੋੜੇ ਦਿਨ ਗੁਜ਼ਰੇ ਨੇ ਹਾਂ। 17-18 ਦਿਨ ਹੋਏ ਨਾ ਬਸ ਜਿੱਦਾਂ 14 ਅਗਸਤ ਸੀ ਹਾਂ। ਸਾਡੇ ਬੱਚੇ ਜਿਹੜੇ ਨੇ ਉਹ ਬੜੇ ਵਾਜੇ ਵਜਾਣ ਉਦੋਂ ਵਜਾਉਂਦੇ ਝੰਡੀਆਂ ਲੇਕਿਨ ਉਹਨਾਂ ਨੂੰ ਪਤਾ ਕੋਈ ਨਹੀਂ ਹੈ ਕਿ ਇਹ ਦਿਨ ਹੋਇਆ ਕੀ ਸੀ। ਇਹ 14 ਅਗਸਤ ਹੋਈ ਨਾ ਮਨਾਉਂਦੇ ਹਾਂ ਕਿ ਜਦੋਂ ਪਾਕਿਸਤਾਨ ਆਜ਼ਾਦ ਹੋਇਆ ਤੁਸੀਂ ਲਟੀਚੇ ਤੁਸੀਂ ਸਾਰਾ ਕੁਝ ਆਪਣਾ ਉੱਜੜ ਕੇ ਆਏ ਹੋਰ ਉਹਨਾਂ ਨੂੰ ਪਤਾ ਚੱਲੇਗਾ ਕਿਵੇਂ ਆਜ਼ਾਦ ਹੋਇਆ ਸੀ। ਇਸ ਵਜ੍ਹਾ ਤੋਂ ਅਸੀਂ ਤੁਹਾਡੀਆਂ ਗੱਲਾਂ ਰਿਕਾਰਡ ਕਰਨੇ ਆ ਜਿਹੜੀਆਂ ਤੇ ਸਾਡੀ ਆਉਣ ਵਾਲੀ ਨਸਲ ਨੂੰ ਪਤਾ ਲੱਗੇ ਕਿ ਆਜ਼ਾਦ ਕਿਵੇਂ ਹੋਇਆ ਪਾਕਿਸਤਾਨ ਕਿਵੇਂ ਬਣਿਆ ਇਹਦੀ ਕਦਰ ਹੁਣ ਕੀ ਕਰਨੀ। ਬਸ ਹਾਂ ਬੜੀ ਮਿਹਰਬਾਨੀ ਤੁਹਾਡੀ ਮਾਂ ਠੀਕ ਹੈ। ਨਾਜ਼ਰੀਨ ਮਿਲਾਂਗੇ ਇੱਕ ਨਵੀਂ ਵੀਡੀਓ ਤੱਕ ਸਮਝਦੇ ਹੋ ਇਜਾਜ਼ਤ ਰੱਬ ਰੱਖਾ ਜੀ।